ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਸਟ੍ਰਾਈਕ ਆ ਇਸ ਟਾਈਮ ਦੇ ਉੱਤੇ ਚੱਲ ਰਹੀ ਆ। ਕਾਈਜ਼ਰ ਪਰਮਾਨੈਂਟੇ ਦੇ 75,000 ਦੇ ਕਰੀਬ ਯੂਨੀਅਨ ਵਰਕਰਸ ਇਸ ਟਾਈਮ ਦੇ ਉੱਤੇ ਸਟ੍ਰਾਈਕ ਦੇ ਉੱਤੇ ਹੈਗੇ ਆ। ਪਿਛਲੇ ਆਪਾਂ ਕਈ ਦਿਨਾਂ ਤੋਂ ਦੱਸ ਰਹੇ ਸੀ ਵੀ ਡੀਲ ਉਹਨਾਂ ਦੀ ਬਣ ਨਹੀਂ ਰਹੀ ਯੂਨੀਅਨ ਦੀ ਕਾਈਜ਼ਰ ਦੇ ਨਾਲ, ਤੇ ਅੱਜ ਇਹ ਖਬਰ ਆ ਗਈ ਆ ਵੀ 75,000 ਕਾਈਜ਼ਰ ਪਰਮਾਨੈਂਟ EMPLOYEES ਉਹ ਆਲਰੇਡੀ ਉਹਨਾਂ ਨੇ ਅੱਜ ਸਵੇਰੇ 6 ਵਜੇ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈਗੀ ਆ। ਇਸ ਸਟ੍ਰਾਈਕ ਦੇ ਨਾਲ ਹੰਡਰਡਸ ਆਫ ਹਸਪੀਟਲਸ ਜਿਹੜੇ ਵੱਖ-ਵੱਖ ਸਟੇਟਸ ਦੇ ਵਿੱਚ ਹੈਗੇ ਆ, ਕੈਲੀਫੋਰਨੀਆ, ਕੋਲੋਰਾਡੋ, ਵਾਸ਼ਿੰਗਟਨ, ਓਰੀਗਨ, ਮੈਰੀਲੈਂਡ, ਵਰਜੀਨੀਆ, ਵਾਸ਼ਿੰਗਟਨ DC, ਉੱਥੇ ਅਫੈਕਟ ਹੋਣਗੇ। ਸੋ ਜੋ ਲੋਕਾਂ ਨੇ ਅਪਾਇੰਟਮੈਂਟਸ ਬਣਾਈਆਂ ਆ ਉਹਨਾਂ ਦੇ ਉੱਤੇ ਜੋ ਅਸਰ ਬਹੁਤ ਵੱਡਾ ਹੋਊਗਾ। ਜੋ ਕਾਈਜ਼ਰ ਪਰਮਾਨੈਂਟੇ ਦੇ ਯੂਨੀਅਨ ਮੈਂਬਰਸ ਹੈਗੇ EMPLOYEES ਆ 24.5% ਰੇਜ਼ ਮੰਗ ਰਹੇ ਆ ਤੇ 4 ਸਾਲਾਂ ਦਾ ਜਿਹੜਾ ਕੰਟਰੈਕਟ ਮੰਗ ਰਿਹਾ ਹੈਗਾ। ਤੇ ਕਾਈਜ਼ਰ ਵਾਲਿਆਂ ਨੇ ਪਿਛਲੇ ਵੀਕਐਂਡ ਦੇ ਦੌਰਾਨ 16% ਤੋਂ ਲੈ ਕੇ 12.5% ਤੋਂ ਲੈ ਕੇ 16% ਤੱਕ ਇਨਕਰੀਜ਼ ਕਰਨ ਦੀ ਗੱਲ ਕੀਤੀ ਸੀਗੀ। ਤੇ ਪਰ ਜੋ ਕਾਈਜ਼ਰ ਦੇ EMPLOYEES ਹੈਗੇ ਆ ਉਹਨਾਂ ਚ ਮੈਜੋਰਿਟੀ ਚ ਨਰਸਿਸ ਆ। ਉਹ ਕਹਿੰਦੇ ਵੀ ਅਸੀਂ ਪੈਂਡੇਮਿਕ ਦੇ ਦੌਰਾਨ ਬਹੁਤ ਕੰਮ ਕੀਤਾ, ਆਪਣੀ ਲਾਈਫ ਨੂੰ ਵੀ ਖਤਰੇ ਦੇ ਵਿੱਚ ਪਾਇਆ ਹੈਗਾ, ਤੇ ਉਸੇ ਦਿਨ ਤੋਂ ਸਾਨੂੰ ਲਾਰੇ ਬਹੁਤ ਲਾਏ ਗਏ ਵੀ ਜਿਹੜੇ ਜੀ ਫਰੰਟ ਲਾਈਨ ਤੇ ਆ ਉਹਨਾਂ ਨੂੰ ਆਹ ਮਿਲੂਗਾ ਆਹ ਮਿਲੂਗਾ, ਪਰ ਹੋਇਆ ਕੁਝ ਨਹੀਂ ਹੈਗਾ। ਦੂਸਰੇ ਪਾਸੇ ਕਾਈਜ਼ਰ ਪਰਮਾਨੈਂਟ ਦੀ ਯੂਨੀਅਨ ਇਹ ਵੀ ਕਹਿ ਰਹੀ ਆ ਵੀ $24 ਬਿਲੀਅਨ ਦਾ ਪ੍ਰੋਫਿਟ ਪਿਛਲੇ 5 ਸਾਲਾਂ ਚ ਕਾਈਜ਼ਰ ਪਰਮਾਨੈਂਟੇ ਨੂੰ ਹੋਇਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਕਾਈਜ਼ਰ ਪਰਮਾਨੈਂਟੇ ਇੱਕ ਨਾਨ ਪ੍ਰੋਫਿਟ Yeah. ਆਰਗੇਨਾਈਜੇਸ਼ਨ ਆ ਤੇ ਉਹਦੇ ਜਿਹੜੇ ਆ CEO ਨੂੰ $16 ਮਿਲੀਅਨ ਦਿੱਤੇ ਗਏ ਤਨਖਾਹ ਉਹਦੇ, ਤੇ 49 ਦੇ ਕਰੀਬ ਹੋਰ ਐਗਜ਼ੀਕਿਊਟਿਵਸ ਹੈਗੇ ਜਿਨ੍ਹਾਂ ਦੀ ਤਨਖਾਹ $1 ਮਿਲੀਅਨ ਤੋਂ ਉੱਪਰ ਹੈਗੀ। ਜਾਂ ਹੁਣ ਤੁਸੀਂ ਦੇਖੋ ਵੀ ਇਹ ਕਰ ਰਹੇ ਆ, ਉਹ ਮੰਗ ਕਰ ਰਹੇ ਆ ਵੀ ਭਾਈ ਪੇਸ਼ੈਂਟਸ ਨੂੰ ਜ਼ਿਆਦਾ ਸਟਾਫ ਦੀ ਜ਼ਰੂਰਤ ਆ, ਕਾਰਪੋਰੇਟ ਗਰੀਡ ਜਿਹੜੀ ਆ ਇਸ ਟਾਈਮ ਜ਼ਿਆਦਾ ਆ। ਕਹਿਣ ਨੂੰ ਇਹ ਨਾਨ ਪ੍ਰੋਫਿਟ ਆ, ਪਰ ਦੇਖੋ ਮੁਨਾਫਾ ਜਿਹੜਾ ਆ ਉਹ ਖਾਸਾ ਇਸ ਦੇ ਵਿੱਚ ਕਮਾ ਰਹੇ ਆ। ਇਹ ਕਹਿੰਦੇ ਵੀ ਜਿਹੜਾ ਸਿਸਟਮ ਆ ਤਕਰੀਬਨ 12.5 ਮਿਲੀਅਨ ਮੈਂਬਰਸ ਨੂੰ ਸਰਵ ਕਰਦਾ ਹੈ। 40 ਇਹਨਾਂ ਦੇ ਹਸਪਤਾਲ ਨੇ, 620 ਮੈਡੀਕਲ ਆਫਿਸਿਸ ਆ, ਮੋਸਟਲੀ ਵੈਸਟ ਕੋਸਟ ਦੇ ਉੱਤੇ ਨੇ, ਕੋਲੋਰਾਡੋ, ਜਾਰਜੀਆ, ਹਵਾਈ, ਮੈਰੀਲੈਂਡ, ਵਰਜੀਨੀਆ ਦੇ ਵਿੱਚ ਵੀ ਜਿਹੜੇ ਉਹ ਹੈਗੇ ਨੇ। ਕਾਈਜ਼ਰ ਦੇ ਕੁੱਲ ਮਿਲਾ ਕੇ 2,13,000 EMPLOYEES ਆ ਜਿਹੜੇ ਫਿਜ਼ੀਸ਼ੀਅਨਸ ਨਹੀਂ ਨੇ, ਡਾਕਟਰ ਤੋਂ ਇਲਾਵਾ ਜਿਹੜੇ ਬਾਕੀ ਸਪੋਰਟ ਸਟਾਫ ਨੂੰ ਜਿਹੜਾ ਉਹ ਹੈਗਾ ਆ। ਅਮਰੀਕਾ ਦੇ ਵਿੱਚ ਇਹਨਾਂ ਸਟ੍ਰਾਈਕਸ ਦੇ ਕਰਕੇ ਅਗਸਤ ਮਹੀਨੇ ਤੱਕ ਸਭ ਤੋਂ ਜ਼ਿਆਦਾ ਜਿਹੜੇ ਵਰਕ ਡੇਜ਼ ਆ ਉਹਨਾਂ ਦੇ ਜਿਹੜਾ ਲਾਸ ਹੋਇਆ ਆ ਕਹਿੰਦੇ ਵੀ 2000 ਤੋਂ ਬਾਅਦ ਦੇ ਵਿੱਚ। ਟਾਈਟ ਲੇਬਰ ਮਾਰਕੀਟ ਚੱਲ ਰਹੀ ਆ। ਆਪਣੀ ਜਿਹੜੀਆਂ ਯੂਨੀਅਨਸ ਆ ਉਹ ਪਾਵਰ ਨੂੰ ਫਲੈਕਸ ਕਰ ਰਹੀਆਂ ਆ, ਜਿਸ ਦੇ ਨਾਲ ਉਹਨਾਂ ਨੇ ਹਾਇਰ ਪੇ ਦੀ ਮੰਗ ਮੂਹਰੇ ਰੱਖੀ ਹੈਗੀ ਆ। ਆਪਾਂ ਰੀਸੈਂਟਲੀ ਦੱਸਿਆ ਸੀ ਕਿ ਜਦੋਂ ਕੈਲੀਫੋਰਨੀਆ ਦੇ ਵਿੱਚ ਹੁਣ $20 ਮਿਨੀਮਮ ਵੇਜ ਹੋ ਗਈ ਆ ਫਾਸਟ ਫੂਡ ਵਰਕਰਸ ਦੀ, ਉਹਨਾਂ ਨੇ 2 ਸਾਲਾਂ 'ਚ 400 ਤੋਂ ਵੱਧ ਸਟ੍ਰਾਈਕਸ ਕਰਕੇ ਉਸ ਥਾਂ ਦੇ ਉੱਤੇ ਜਿਹੜੇ ਉਹ ਪਹੁੰਚੇ ਸੀਗੇ। ਸੋ ਵਾਸ਼ਿੰਗਟਨ DC, ਵਰਜੀਨੀਆ ਦੇ ਵਿੱਚ ਜਿਹੜੀ ਸਟ੍ਰਾਈਕ ਆ ਉਹ ਕਹਿੰਦੇ 1 ਦਿਨ ਦੀ ਹੋਊਗੀ, ਜਦ ਕਿ ਕੈਲੀਫੋਰਨੀਆ, ਕੋਲੋਰਾਡੋ, ਓਰੇਗਨ ਤੇ ਵਾਸ਼ਿੰਗਟਨ 'ਚ ਪੂਰੇ 3 ਦਿਨ ਸਟ੍ਰਾਈਕ ਚੱਲੂ। ਜੀ ਬਿਲਕੁਲ। ਸੋ ਇਹਦੇ ਨਾਲ ਜਿੰਨੇ ਕੁ ਵਰਕਰਸ ਨੂੰ ਇਫੈਕਟ ਹੋਣਾ ਆ ਤੁਸੀਂ ਦੱਸਿਆ ਹੀ ਆ, 13 ਮਿਲੀਅਨ ਦੇ ਕਰੀਬ ਪੇਸ਼ੈਂਟਸ ਹੈਗੇ ਨੇਸ਼ਨ ਵਾਈਡ। ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਜੇ ਦੱਸੀ ਜਾਈਏ 19,000 ਦੇ ਕਰੀਬ ਵਰਕਰਸ ਆ ਜੋ ਸਟ੍ਰਾਈਕ ਦੇ ਉੱਤੇ ਹੈਗੇ ਆ। ਇਸ ਤੋਂ ਬਿਨਾਂ 2 ਹੋਰ ਯੂਨੀਅਨਸ ਆ ਕਾਈਜ਼ਰ ਦੀਆਂ ਜਿਹਦੇ ਵਿੱਚ 14,000 ਦੇ ਕਰੀਬ ਮੈਂਬਰ ਹੈਗੇ ਆ ਜੋ ਐਜ਼ ਇੰਜੀਨੀਅਰ, ਸਾਇੰਟਿਸਟ, ਮੈਨੇਜਰਸ ਕੰਮ ਕਰਦੇ, ਤੇ ਉਹਨਾਂ ਦੀ ਵੀ ਸਿੰਪਥੀ ਇਹਨਾਂ ਦੇ ਨਾਲ ਹੈਗੀ ਆ। ਪਿਕਟ ਲਾਈਨਸ 1 ਦਰਜਨ ਤੋਂ ਵੱਧ ਬੇ ਏਰੀਏ ਦੇ ਕਾਈਜ਼ਰ ਦੇ ਲੋਕੇਸ਼ਨਸ ਦੇ ਉੱਤੇ ਲੱਗੀਆਂ ਹੋਈਆਂ ਆ। ਸੈਨ ਫਰਾਂਸਿਸਕੋ, ਓਕਲੈਂਡ, ਸੈਨ ਲਿਆਂਡਰੋ, ਸਾਊਥ ਸੈਨ ਫਰਾਂਸਿਸਕੋ, ਸੈਨ ਹੋਜ਼ੇ, ਹੇਵਰਡ, ਸੈਂਟਾ ਕਲਾਰਾ, ਸੈਨ ਮਟੇਓ, ਵਲੇਹੋ, ਰਿਚਮੌਂਡ, ਫਰੀਮੌਂਟ, ਐਂਟੀਓਕ, ਸੈਂਟਾ ਰੋਜ਼ਾ, ਵਾਲਨਟ ਕ੍ਰੀਕ ਤੇ ਰੈਡਵੁੱਡ ਸਿਟੀ ਦੇ ਵਿੱਚ। ਸੋ ਇਹਦੇ ਨਾਲ ਪੇਸ਼ੈਂਟਸ ਦੇ ਉੱਤੇ ਕਾਫੀ ਅਸਰ ਪਊਗਾ। ਨਾਨ ਅਰਜੈਂਟ ਅਪਾਇੰਟਮੈਂਟ ਤੇ ਪ੍ਰੋਸੀਜਰਸ ਦੇ ਉੱਤੇ ਅਸਰ ਪਊਗਾ। ਜਿਹੜੀਆਂ ਐਮਰਜੈਂਸੀ ਵਾਲੀਆਂ ਉਹ ਤਾਂ ਕਹਿੰਦੇ ਹੋਊਗੀਆਂ। ਜੇ ਕਿਸੇ ਨੂੰ ਅਰਜੈਂਟ ਨੀਡ ਹੈਗੀ ਆ ਲੈਬ ਲਈ, ਰੇਡੀਓਲੋਜੀ ਲਈ, ਆਪਟੀਕਲ ਲੋਕੇਸ਼ਨਸ ਦੇ ਲਈ, ਤੇ ਉਹਨਾਂ ਨੇ ਆਪਣਾ ਨੰਬਰ ਦਿੱਤਾ 866 454 8855 866 454 8855। ਸੋ ਇਹਦੇ ਨਾਲ ਕਹਿੰਦੇ ਵੀ ਕੋਵਿਡ ਦੇ ਜੋ ਬੂਸਟਰ ਤੇ ਫਲੂ ਸ਼ਾਟ ਲੱਗਣੇ ਆ
ਉਹਨਾਂ ਦੇ ਉੱਤੇ ਵੀ ਅਸਰ ਪਊਗਾ ਕਿਉਂਕਿ ਉਹ ਡਿਲੇ ਹੋਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਕਹਿੰਦੇ ਵੀ ਜੇ ਦੱਸਿਆ ਜਾਵੇ, ਇਹ ਸਟ੍ਰਾਈਕ 1993 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇੰਨੀ ਵੱਡੀ ਸਟ੍ਰਾਈਕ ਹੈਲਥ ਕੇਅਰ ਵਰਕਰਸ ਦੇ ਦੁਆਰਾ ਕੀਤੀ ਜਾ ਰਹੀ ਹੈ। ਬਿਊਰੋ ਆਫ ਲੇਬਰ ਸਟੈਟਿਸਟਿਕਸ ਉਹਨਾਂ ਨੇ ਜਦੋਂ ਇਹ ਡਾਟਾ ਕਲੈਕਟ ਕਰਨਾ ਸ਼ੁਰੂ ਕੀਤਾ, ਉਹਦੇ ਵਿੱਚ ਜਿਹੜਾ ਉਹ ਦੱਸਿਆ ਆ, ਕਾਈਜ਼ਰ ਦੀਆਂ ਜਿਹੜੀਆਂ ਯੂਨੀਅਨਸ ਆ ਉਹਨਾਂ ਨੇ ਕਿਹਾ ਵੀ ਇਨਫਲੇਸ਼ਨ ਦੇ ਕਰਕੇ EMPLOYEES ਦੀਆਂ ਜਿਹੜੀਆਂ ਸੈਲਰੀਜ਼ ਆ, ਵੇਜਿਸ ਆ, ਉਹ ਇਰੋਡ ਹੋ ਰਹੀਆਂ ਆ, ਉਹ ਖੁਰਦੀਆਂ ਜਾ ਰਹੀਆਂ, ਸਟਾਫ ਸ਼ਾਰਟੇजेस ਆ, ਬਰਨਆਊਟ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਆ। ਉਹ ਨਾਲ ਦੇ ਨਾਲ ਜਿਹੜੇ ਇੱਕ ਅਲਟਰਾਸਾਊਂਡ ਟੈਕਨੋਲੋਜਿਸਟ ਹੈਗੇ ਆ ਕਾਈਜ਼ਰ ਪਰਮਾਨੈਂਟ 'ਚ ਸੈਕਰਾਮੈਂਟੋ 'ਚ, ਉਹ ਮੈਂਬਰ ਵੀ ਹੈਗਾ ਯੂਨੀਅਨ ਦੀ ਬਾਰਗੇਨਿੰਗ ਟੀਮ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜੇ ਸ਼ਾਰਟ ਸਟਾਫਿੰਗ ਆ ਉਹਦੇ ਯੂਨਿਟ ਦੇ ਵਿੱਚ, ਉਹਦੇ ਕਰਕੇ ਕਈ ਮਰੀਜ਼ਾਂ ਨੂੰ ਵਿਦਆਊਟ ਗੈਟਿੰਗ ਕੇਅਰ, ਇਲਾਜ ਕੀਤੇ ਬਗੈਰ ਉੱਥੋਂ ਉਹਨਾਂ ਨੂੰ ਵਾਪਸ ਘੱਲਣਾ ਪੈਂਦਾ ਆ। ਉਧਰ ਕਾਈਜ਼ਰ ਜਿਹੜੀ ਆ ਉਹ ਕਹਿ ਰਹੀ ਆ ਵੀ ਅਸੀਂ ਕੋਵਿਡ ਤੋਂ ਬਾਅਦ ਦੇ ਵਿੱਚ ਕਈ ਲੋਕਾਂ ਨੂੰ ਹਾਇਰ ਕੀਤਾ ਆ। ਹੈਲਥ ਕੇਅਰ ਵਰਕਰਸ ਦੀ ਸ਼ਾਰਟੇਜ ਚੱਲ ਰਹੀ ਆ। 50,000 EMPLOYEES ਨੂੰ ਕਹਿੰਦੇ ਅਸੀਂ ਪੇਰੋਲ ਦੇ ਉੱਤੇ ਪਿਛਲੇ 2 ਸਾਲਾਂ ਦੇ ਵਿੱਚ ਨਵੇਂ ਹਾਇਰ ਕੀਤੇ ਆ, ਤੇ ਅਸੀਂ ਕੰਟੀਨਿਊਸਲੀ ਹਾਇਰਿੰਗ ਚੱਲ ਰਹੀ ਆ। ਕੰਟਰੈਕਟ ਟਾਕਸ ਦੇ ਵਿੱਚ ਜੇ ਦੱਸਿਆ ਜਾਵੇ ਤਾਂ ਕਾਈਜ਼ਰ ਕਹਿੰਦਾ ਵੀ ਅਸੀਂ 12.5% ਤੋਂ 16% ਆਉਂਦੇ 4 ਸਾਲਾਂ ਦੇ ਵਿੱਚ ਤਨਖਾਹ ਨੂੰ ਵਧਾਵਾਂਗੇ। ਪਰ ਯੂਨੀਅਨ ਕਹਿ ਰਹੀ ਆ ਵੀ EMPLOYERS ਦੀ ਇਹ ਜਿਹੜੀ ਆਫਰ ਆ, ਉਹ ਇਨਫਲੇਸ਼ਨ ਮਹਿੰਗਾਈ ਨੂੰ ਮਾਤ ਨਹੀਂ ਪਾਉਂਦੀ। ਅਸੀਂ ਘੱਟੋ ਘੱਟ 24.5% ਤਨਖਾਹਾਂ ਦੇ ਵਿੱਚ ਵਾਧੇ ਦੀ ਮੰਗ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ 75,000 ਵਰਕਰਸ ਨੇ ਇਕੱਠੇ ਜਿਹੜੀ ਆ ਸਟ੍ਰਾਈਕ ਕਰਕੇ ਇੱਕ ਵਾਰੀ ਅਮਰੀਕਾ ਨੂੰ ਕਹਿ ਸਕਦੇ ਆ ਵੀ ਹਿਲਾ ਦਿੱਤਾ ਹੈ।